ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲੇ ਨੇ? ਬਹੁਤ ਹੀ ਜ਼ਿਆਦਾ ਵਧੀਆ ਹੀ ਚਾਹੀਦੇ ਨੇ, ਪਰ ਇਦਾਂ ਆ ਕਿ ਇਹਨਾਂ ਵਧੀਆ ਹਾਲਾਤਾਂ ਦੇ ਵਿੱਚ ਅਸੀਂ ਆਪਣੇ ਸੱਜਣਾ ਮਿੱਤਰਾਂ, ਪਿਆਰਿਆਂ, ਬੇਲੀਆਂ, ਸਹੇਲੀਆਂ ਦੇ ਨਾਲ ਨਜ਼ਰੀਏ ਦੇ ਵਿੱਚ ਕੁਝ ਖਾਸ ਗੱਲਾਂ ਕਰਨੀਆਂ ਅੱਜ। ਹਾਏ ਜੋਗੀ ਜੀ, ਤੁਹਾਡੇ ਤੇ ਮੇਰਾ ਪੂਰਾ ਅਸਰ ਹੈ। ਤੇਰਾ? ਬਿਲਕੁਲ। ਮੈਂ ਤਾਂ ਉਹਦਾ ਵੈਸੇ ਕਿਸੇ ਦਾ ਪਰਛਾਵਾਂ ਪੈਣ ਨਹੀਂ ਦਿੰਦਾ, ਪਰ ਪੈ ਗਿਆ ਹੋਵੇ ਤਾਂ ਆਈ ਡੋਂਟ ਨੋ। ਨਹੀਂ, ਜਿੱਦਾਂ ਹੀ ਮੇਰੀ ਸੋਬਤ ਦੇ ਵਿੱਚ ਤੁਹਾਨੂੰ ਗੱਲਾਂ ਓੜਦੀਆਂ ਨੇ, ਤੁਹਾਡਾ ਦਿਮਾਗ ਚੱਲਣ ਲੱਗ ਪੈਂਦਾ। ਬਿਲਕੁਲ ਉਦਾਂ ਹੀ ਜਿੱਦਾਂ ਨਾ ਫੋਨ ਵਾਲਾ ਕੈਮਰਾ ਨਹੀਂ ਹੁੰਦਾ, ਵੀ ਮਤਲਬ ਤੁਸੀਂ ਫੋਨ ਦੇ ਮੂਹਰੇ ਬੂਥੀ ਕਰੋ, ਲੌਕ ਖੋਲ ਜਾਂਦਾ, ਫੇਸ ਲੌਕ। ਮੇਰੇ ਫੋਨ ਦਾ ਵੀ ਏਦਾਂ ਹੀ ਹੈ, ਜਸਟ ਲਾਈਕ ਦੈਟ। ਮੇਰੀ ਸ਼ਕਲ ਦੇਖ ਕੇ ਤੁਹਾਨੂੰ ਗੱਲਾਂ, ਤੁਹਾਡੇ ਦਿਮਾਗ ਦਾ ਲੌਕ ਵੀ ਖੁੱਲ ਜਾਂਦਾ। ਹਾਂ, ਕਈ ਵਾਰ ਬੰਦੇ ਦੀ ਸ਼ਕਲ ਦੇਖ ਕੇ ਨਾ ਬਹੁਤ ਸਾਰੇ ਜਜ਼ਬਾਤ ਅੰਦਰੋਂ ਨਿਕਲਦੇ ਆ। ਉਹੋ ਜਿਹੇ ਵੀ ਮੇਰੇ ਨਿਕਲ ਰਹੇ ਆ। ਹੈ ਉਹ ਪਹਿਲਾਂ ਸੁਣਨੇ ਆ ਜਾਂ ਫਿਰ ਆਪਾਂ ਪ੍ਰੋਗਰਾਮ ਕਰ ਲਈਏ? ਨਹੀਂ, ਪ੍ਰੋਗਰਾਮ ਹੀ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਕਹਿੰਦੇ ਨੇ ਕਿ ਘਰ ਦੇ ਵਿੱਚ ਸਿਆਸਤ, ਘਰ ਦੇ ਬਾਹਰ ਸਿਆਸਤ ਲੱਗਦੀ ਹੈ। ਹੱਟੀਆਂ ਪੱਠੀਆਂ ਸ਼ਹਿਰਾਂ ਦੇ ਵਿਚਕਾਰ ਸਿਆਸਤ ਲੱਗਦੀ ਹੈ। ਕੀ ਪਤਾ ਲੱਗਦਾ ਹੈ ਕਿਹੜੇ ਦਲ ਨਾਲ ਜੁੜਿਆ ਹੈ ਜੀ। ਵੋਟਾਂ ਦੇ ਵਿੱਚ ਤੇਰੇ ਸਿਰ ਤੇ ਬਦਲੀ ਦਸਤਾਰ ਸਿਆਸਤ ਲੱਗਦੀ ਹੈ। ਬਿਲਕੁਲ ਜੀ, ਸੱਚੀ ਮੁੱਚੀ ਵੋਟਾਂ ਨੇੜੇ ਆ ਰਹੀਆਂ ਨੇ ਪੰਜਾਬ ਦੇ ਵਿੱਚ, ਔਰ ਪੰਜਾਬ ਦੇ ਵਿੱਚ ਬਹੁਤ ਸਾਰੇ ਡੱਡੂ ਛੜੱਪੇ ਵੀ ਵੱਜ ਰਹੇ ਨੇ, ਕਾਟੋ ਕਲੇਸ਼ ਵੀ ਵੱਧ ਰਿਹਾ। ਬਿਲਕੁਲ ਜੀ, ਕਾਟੋ ਕਲੇਸ਼ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਅੱਜ ਉਸੇ ਹੀ ਕਾਟੋ ਕਲੇਸ਼ ਦੇ ਉੱਪਰ ਆ। ਕਲੇਸ਼ ਤਾਂ ਤੂੰ ਪਾਉਣੀ ਹੈ, ਕਾਟੋ ਅੱਜ ਮੈਂ ਪੁੱਛੋਂ ਫੜ ਲੈਣੀ ਹੈ। ਤੇ ਇਸੇ ਹੀ ਕਾਟੋ ਕਲੇਸ਼ ਦੇ ਉੱਪਰ ਅਸੀਂ ਬਹੁਤ ਵੱਡੀ ਵਿਸਥਾਰ ਪੂਰਵਕ ਚਰਚਾ ਕਰਾਂਗੇ। ਚਰਚਾ ਹੋਏਗੀ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਦੀ। ਵੈਸੇ ਤੇ ਉਹਨਾਂ ਦਾ ਅੰਦਰੂਨੀ ਮਾਮਲਾ ਹੈ, ਪਰ ਚਟਕਾਰੇ ਲਾ ਕੇ ਗੱਲਾਂ ਕਰਨੀਆਂ। ਸੇਮ ਟੂ ਸੇਮ ਕੈਪਟਨ ਸਾਹਿਬ ਵਾਲੀ ਗੱਲ ਹੀ ਆ ਉਹ ਤੁਹਾਨੂੰ। ਕਿਹੜੀ? ਸਾਰੇ ਫਸਾਦ ਦੀ ਜੜ ਤੁਸੀਂ ਹੀ ਹੋ। ਹੁਣ ਕੈਪਟਨ ਸਾਹਿਬ ਜੋ ਮਰਜ਼ੀ ਕਹੀ ਜਾਣ, ਪਰ ਗੱਲ ਏਦਾਂ ਹੈ ਕਿ ਇਸ ਵਾਰੀ ਆਪਣਾ ਦਾਬਾ ਜਿਹੜਾ ਹਾਈ ਕਮਾਨ ਤੇ ਪਾਉਣ ਤੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਉੱਕ ਗਏ ਆ। ਬਿਲਕੁਲ ਜੀ, ਔਰ ਜਿਵੇਂ ਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਫਿਰ ਤੋਂ ਉਹੀ ਪੁਰਾਣੀਆਂ ਯਾਦਾਂ ਯਾਦ ਕਰਵਾ ਕੇ, ਉਹੀ ਆਸਾਨ ਮਨਵਾ ਕੇ ਸ਼ਾਇਦ ਫਿਰ ਤੋਂ ਆਪਣਾ ਦਬਦਬਾ ਕਾਇਮ ਕਰ ਲੈਣਗੇ। ਪਰ ਐਤਕੀ ਏਦਾਂ ਦਾ ਕੁਝ ਹੋਇਆ ਨਹੀਂ, ਤੇ ਨਾਲ ਅਗਲੇ ਨੂੰ ਗੁੱਸਾ ਵੀ ਚੜਿਆ। ਅਈਓ ਬੰਦਾ ਆ ਜਿਹਦੇ ਕਰਕੇ ਮੈਨੂੰ ਬਾਰ-ਬਾਰ ਮੀਟਿੰਗਾਂ 'ਚ ਜਾਣਾ ਪੈ ਰਿਹਾ, ਮੇਰੀਆਂ ਪੇਸ਼ੀਆਂ ਹੋ ਰਹੀਆਂ ਨੇ। ਬਿਲਕੁਲ ਜੀ, ਹਾਈ ਕਮਾਨ ਵੱਲੋਂ ਸੱਦੇ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਨਮੋਸ਼ੀ ਮਹਿਸੂਸ ਹੋ ਰਹੀ ਹੈ ਕਿ ਮਹਾਰਾਜਾ ਪਟਿਆਲਾ ਦੇ ਦਿੱਲੀ ਦੇ ਵਿੱਚ ਤੁਸੀਂ ਜਿਹੜੀ ਪਰੇਡ ਕਰਵਾਈ ਹੈ, ਠੀਕ ਹੈ ਨਾ, ਉਹਦਾ ਉਹਨਾਂ ਨੂੰ ਬੜਾ ਇਤਰਾਜ਼ ਹੈ, ਬੜਾ ਤੜੰਗ ਆ। ਔਰ ਲੱਗਣਾ ਵੀ ਚਾਹੀਦਾ ਹੈ, ਕਿਉਂਕਿ ਕਦੇ ਆਪਾਂ ਹਾਈ ਕਮਾਨ ਦੇ ਆਖੇ ਤੇ ਐਡੇ ਲੱਗੇ ਵੀ ਨਹੀਂ। ਤੇ ਪਹਿਲੀ ਵਾਰ ਹੋਇਆ ਕਿ ਜਦੋਂ ਸਿੱਧੂ ਸਾਹਿਬ ਨੇ ਐਸੀ ਉਹਨਾਂ ਨੇ ਕੀ ਕਹਿੰਦੇ ਨੇ ਸ਼ਾਟ ਮਾਰੀ ਹੈ ਕਿ ਫੀਲਡਿੰਗ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦਿੱਲੀ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਜੀ, ਔਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਕਾਂਗਰਸ ਦੇ ਕਾਟੋ ਕਲੇਸ਼ ਦੇ ਸੰਬੰਧ ਵਿੱਚ। ਗੱਲ ਇਸ ਤਰ੍ਹਾਂ ਹੈਗੀ ਹੈ ਜੀ, ਕਾਂਗਰਸ ਵਾਲਿਆਂ ਦਾ ਆਪਸੀ ਜਿਹੜਾ ਪੰਜਾਬ ਵਿੱਚ ਰੌਲਾ ਰੱਪਾ ਪਿਆ, ਕਲੇਸ਼ ਪਿਆ ਗਿਆ। ਨਵਜੋਤ ਸਿੰਘ ਸਿੱਧੂ ਹੁਣੀ ਵੱਖਰੀ ਬੈਟਿੰਗ ਕਰੀ ਜਾ ਰਹੇ ਹਾਂ, ਔਰ ਉਧਰੋਂ ਕੀ ਕਹਿੰਦੇ ਆ, ਸਿੱਧੇ ਫਾਰਵਰਡ ਬਣੇ ਹੋਏ ਨੇ ਆਪਣੇ ਪ੍ਰਗਟ ਸਿੰਘ ਹੁਣੀ ਜੀ, ਠੀਕ ਹੈ ਜੀ। ਉਹ ਵੀ ਕਹਿੰਦੇ ਵੀ ਗੋਲ ਮੈਂ ਹੀ ਕਰਨਾ ਹੈ, ਠੀਕ ਹੈ। ਉਧਰ ਸੁਖਜਿੰਦਰ ਸਿੰਘ ਰੰਧਾਵਾ ਹੁਣੀ। ਗੱਲ ਕੀ ਹੈ, ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਗਏ ਤੇ ਉਧਰੋਂ ਹਾਈ ਕਮਾਨ ਵੱਲੋਂ ਹੋਰ ਬਹੁਤ ਸਾਰੇ MLA ਵੀ ਸੱਦੇ ਗਏ ਜੀ। MLA ਦੇ ਨਾਲ ਮੀਟਿੰਗ ਕਰ ਲਈ ਗਈ, ਔਰ ਇੱਥੋਂ ਤੱਕ ਕਿ ਪ੍ਰਗਟ ਸਿੰਘ ਨੂੰ ਵੀ ਸਮਾਂ ਦੇ ਦਿੱਤਾ ਗਿਆ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਵੱਲੋਂ ਸਮਾਂ ਨਹੀਂ ਦਿੱਤਾ ਗਿਆ। ਇਸ ਗੱਲ ਦਾ ਤੜੰਗ ਹੈ ਬਈ। ਦੇਖੋ, ਗੁੱਸਾ ਤਾਂ ਹੁੰਦਾ ਹੀ ਹੈ ਕਿ ਅਸੀਂ ਤੁਹਾਡੇ ਲਈ ਕੀ ਨਹੀਂ ਕੀਤਾ, ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਇੱਕ ਪਾਸੇ ਤੇ ਆਪਾਂ ਸਾਰੇ ਕਹਿੰਦੇ ਵੀ ਕਾਟੋ ਕਲੇਸ਼ ਹੈਗਾ। ਤੁਸੀਂ ਵੀ ਬੈਟਿੰਗ ਦੀ ਗੱਲ ਕੀਤੀ ਹੈ, ਤੇ ਉਧਰ
ਜਿਹੜੇ ਪੰਜਾਬ ਮਾਮਲੇ ਦੇ ਇੰਚਾਰਜ ਨੇ ਹਰੀਸ਼ ਰਾਵਤ, ਉੱਥੇ ਕਹਿੰਦੇ ਸਾਡੀ ਤੇ ਕੋਈ ਲੜਾਈ ਨਹੀਂ, ਕੋਈ ਕਾਟੋ ਕਲੇਸ਼ ਨਹੀਂ, ਕੋਈ ਘਮਸਾਨ ਨਹੀਂ, ਬਸ ਸਿੱਧੂ ਸਾਹਿਬ ਆਪਣੇ ਸਟਾਈਲ ਨਾਲ ਬੈਟਿੰਗ ਕਰ ਰਹੇ ਨੇ। ਦੇਖੋ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਬੈਟਿੰਗ ਕਰ ਰਹੇ ਨੇ ਨਾ, ਵਨਡੇ ਦੇ ਵਿੱਚ ਉਹ ਚੱਲਦਾ ਨਹੀਂ ਹੁੰਦਾ, ਇੰਨੀ ਤਾਬੜਤੋੜ ਬੈਟਿੰਗ ਨਹੀਂ ਠੀਕ ਹੁੰਦੀ, ਠੀਕ ਹੈ ਨਾ। ਇੱਥੇ ਵਿਕਟ ਵੀ ਬਚਾਉਣੀ ਪੈਣੀ ਹੈ, ਇਹ ਨਾ ਹੋਵੇ ਕਿ 2022 ਦੇ ਵਿੱਚ ਕਾਂਗਰਸ ਕਲੀਨ ਬੋਲਡ ਹੋ ਜਾਵੇ। ਇਹਨਾਂ ਦੇ ਆਪਸੀ ਕਾਟੋ ਕਲੇਸ਼ ਦਾ ਸੇਕ ਜਿਹੜਾ ਉਹ ਦਿੱਲੀ ਬੈਠੇ ਨੂੰ ਵੀ ਲੱਗਾ। ਸੋਨੀਆ ਗਾਂਧੀ ਵੱਖ ਪਰੇਸ਼ਾਨ ਹੈ, ਰਾਹੁਲ ਗਾਂਧੀ ਵੱਖ ਪਰੇਸ਼ਾਨ ਹੈ, ਉਹ ਕਹਿੰਦੇ ਅੱਗੇ ਸਾਡੇ ਕਿਤੇ ਇੱਥੇ ਪੈਰ ਨਹੀਂ ਲੱਗ ਰਿਹਾ। ਇਹਨਾਂ ਦੀ ਤਾਂ ਗੱਲ ਉਹ ਕੀ ਕਹਿੰਦੇ ਹੁੰਦੇ ਆ, ਗਿੱਦੜ ਲੰਬੜਦਾਰ ਵਾਲੀ ਹੋਈ ਪਈ ਆ। ਛੇਤੀ ਛੇਤੀ ਸੁਣਾਓ, ਗਿੱਦੜ ਲੰਬੜਦਾਰ ਵਾਲੀ ਕਿਹੜੀ ਗੱਲ ਆ? ਗੱਲ ਇਹ ਹੋਈ ਜੀ ਕਿ ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਨਾ ਗਿੱਦੜ ਨੂੰ ਆਪਣਾ ਲੰਬੜਦਾਰ ਬਣਾਤਾ। ਅੱਛਾ, ਕਿ ਭਾਈ ਸਾਡੇ ਫੈਸਲੇ ਫੁਸਲੇ ਸਾਰੇ ਤੈਂ ਹੀ ਕਰਾਉਣੇ ਆ। ਓ ਜਸਟ ਲਾਈਕ ਯੂ। ਹਾਂ ਦੇਖੋ ਅਸੀਂ ਵੀ ਜਿੱਦਾਂ ਫੈਸਲੇ ਤੇਰੇ ਕਰਾਈ ਦੇ ਆ, ਕਈ ਥਾਂ ਤੈਨੂੰ ਸੈੱਟ ਕਰਾਈਦਾ, ਕਈ ਥਾਂ ਅਪਸੈਟ ਕਰਵਾਈਦਾ। ਓ ਬਹੁਤਾ ਨਾ ਬੋਲੋ। ਹਾਂ ਤੇ ਲਓ ਜੀ ਏਦਾਂ ਗਿੱਦੜ ਬਣ ਗਿਆ ਲੰਬੜਦਾਰ, ਠੀਕ ਹੈ। ਔਰ ਲੰਬੜਦਾਰ ਬਣ ਗਿਆ ਤੇ ਪੰਗਾ ਪੈ ਗਿਆ ਜੀ ਊਠ ਦੇ ਨਾਲ। ਕੀ ਕਹਿੰਦਾ? ਜਾਨਵਰ ਕਹਿੰਦੇ ਵੀ ਊਠ ਸਾਨੂੰ ਤੰਗ ਬਹੁਤ ਕਰਦਾ। ਅੱਛਾ ਹਾਂ ਤੇ ਇਹਦੇ ਨਾਲ ਕੋਈ ਗੱਲ ਜਾ ਕੇ ਗੱਲਬਾਤ ਕਰ। ਲਓ ਜੀ ਊਠ ਦੇ ਨਾਲ ਗੱਲਬਾਤ ਕਰਨ ਦੇ ਲਈ ਲੰਬੜ ਗਿਆ ਗਿੱਦੜ। ਲਓ ਜੀ ਗਿੱਦੜ ਗਿਆ ਤੇ ਉਹ ਕਹਿੰਦਾ ਏਦਾਂ ਵੀ ਜਦੋਂ ਇਹ ਸੁੱਤਾ ਹੋਊਗਾ, ਅੱਛਾ, ਉਦੋਂ ਮੇਰੀ ਪੂਛ ਊਠ ਦੀ ਪੂਛ ਦੇ ਨਾਲ ਬੰਨ ਦਿਓ। ਅੱਛਾ, ਇਹਨੂੰ ਧੂ ਕੇ ਮੈਂ ਲੈ ਜਾਣਾ, ਫੇਰ ਦੇਖੋ ਕੀ ਬਣਦਾ ਇਹਦਾ। ਲਓ ਜੀ ਏਦਾਂ ਹੀ ਕੀਤੀ ਸਾਰੇ ਜਾਨਵਰਾਂ ਨੇ। ਅੱਛਾ, ਊਠ ਪਿਆ ਸੀ ਸੁੱਤਾ, ਉਹਨਾਂ ਨੇ ਪੂਛਾਂ ਬੰਨ ਦਿੱਤੀਆਂ। ਅੱਛਾ, ਜਦੋਂ ਊਠ ਉੱਠਿਆ ਤੇ ਗਿੱਦੜ ਹੋਣਾ ਦੇ ਪੈਰ ਚੱਕ ਹੋ ਗਏ। ਨਾ ਗਿੱਦੜ ਉੱਲੂ ਦਾ ਪੱਠਾ ਸੀ, ਉਹਨੂੰ ਇਹ ਨਹੀਂ ਪਤਾ ਊਂਠ ਦੀ ਲੰਬਾਈ ਕਿੰਨੀ ਤੇ ਆਪ ਕਿੰਨਾ ਨਿੱਕਾ ਜਿਹਾ। ਬਸ ਆਹੀ ਤਾਂ ਗੱਲ ਆ, ਉਹ ਸਾਰੇ ਥੱਲੇ ਜਾਨਵਰ ਖੜੇ, ਉਹ ਕਹਿੰਦੇ ਤੁਸੀਂ ਨਾ ਬਿਲਕੁਲ ਮੇਰੀ ਦਾਦੀ ਵਰਗੇ ਹੋ। ਅੱਛਾ, ਪਤਾ ਨਹੀਂ ਕਿੱਥੋਂ ਕਿੱਥੋਂ ਕਹਾਣੀਆਂ ਲੈ ਕੇ ਆਉਂਦੇ ਜਦੋਂ ਵੀ ਕਿਤੇ ਨਾ ਲੜਾਈ ਹੋ ਜਾਂਦੀ। ਦਾਦੀ ਤਾਂ ਲਾਂਬੇ ਬਹੁਤ ਆਉਂਦੇ ਸੀ, ਮੇਰੇ ਤਾਂ ਕੋਈ ਲਾਂਬੇ ਨਹੀਂ ਆਉਂਦੇ। ਲਾਂਬੇ ਨਹੀਂ ਆਉਂਦੇ। ਦਾਦੀ ਮੇਰੀ ਵੀ ਏਦਾਂ ਤਸ਼ਬੀਹਾਂ ਕੱਢ ਕੇ ਪੁਰਾਣੀਆਂ ਗੱਲਾਂ ਕੱਢ ਕੇ ਸੁਣਾਉਂਦੀ ਸੀ ਜਦੋਂ ਕਿਤੇ ਨੌ ਤੀ ਲੜ ਪੈਂਦੀਆਂ ਸੀ। ਹਾਂ ਦੇਖੋ ਗੱਲ ਏਦਾਂ ਹੀ ਹੁੰਦੀ ਆ ਤੇ ਏਦਾਂ ਹੀ ਕਾਂਗਰਸ ਦੇ ਤਾਂ ਹਾਲੇ ਕਿਤੇ ਪੈਰ ਨਹੀਂ ਲੱਗ ਰਹੇ। ਅੱਛਾ, ਪੈਰ ਲੰਬੜਦਾਰ ਵਿਚਾਰੇ ਕੀ ਕਰਨ? ਸਹੀ ਗੱਲ ਹੈ, ਪਰ ਉਧਰ ਦੂਜੇ ਪਾਸੇ ਜਿਹੜੇ ਕੈਪਟਨ ਸਾਹਿਬ ਨੇ ਉਹ ਤੇ ਕਹਿੰਦੇ ਨੇ ਕਿ ਮੈਂ ਨਹੀਂ ਉਹ ਸਿੱਧੂ ਨੂੰ ਡਿਪਟੀ ਸੀਐਮ ਬਣਨ ਦੇਣਾ, ਤੇ ਸਿੱਧੂ ਕਹਿੰਦਾ ਮੈਂ ਪੰਜਾਬ ਕੈਬਨਿਟ ਦਾ ਹਿੱਸਾ ਨਹੀਂ ਬਣਨਾ। ਦੇਖੋ ਗੱਲ ਇਹ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪਹਿਲੀ ਵਾਰੀ ਜਦੋਂ ਉਹਨਾਂ ਨੇ ਰਾਜ ਭਾਗ ਹੋਣਾ ਸੰਭਾਲਿਆ ਸੀਗਾ, 10 ਸਾਲ ਦਾ ਰਾਜ ਤੋੜ ਕੇ ਅਕਾਲੀਆਂ ਦਾ, ਉਦੋਂ ਹੀ ਕਹਿਤਾ ਸੀ ਕਿ ਡਿਪਟੀ ਸੀਐਮ ਕੋਈ ਨਹੀਂ ਹੋਊਗਾ। ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਬਰਾਬਰ ਦਾ ਕੱਦ ਬੁੱਤ ਦਾ ਕੋਈ ਲੀਡਰ ਹੋਣੇ ਨਹੀਂ ਦੇਣਾ ਚਾਹੁੰਦੇ। ਇੱਕ ਗੱਲ ਉਹਨਾਂ ਨੇ ਇਹ ਵੀ ਕਹੀ ਸੀ ਕਿ ਮੈਂ ਹੁਣ ਸੰਨਿਆਸ ਲੈ ਲੈਣਾ। ਸੰਨਿਆਸ ਇਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਮੇਰੀ ਇਹ ਆਖਰੀ ਇਲੈਕਸ਼ਨ ਆ। ਤੇ ਜਦੋਂ ਫਿਰ ਥੋੜਾ ਜਿਹਾ ਪਿਆਰ ਜਾਗ ਗਿਆ ਇਹਨਾਂ ਨੂੰ ਆਪਣਿਆਂ ਦੇ ਨਾਲ ਵੀ, ਆਪਣਿਆਂ ਦੇ ਜਿੱਦਾਂ ਸਾਰਿਆਂ ਨਾਲ ਹੀ, ਉਦੋਂ ਕਹਿੰਦੇ ਵੀ ਕੁਰਸੀ ਦਾ ਮਜ਼ਾ ਹੀ ਬਹੁਤ ਆ। ਉਹ ਕਹਿੰਦੇ ਨਹੀਂ ਮੈਂ ਤਾਂ ਉਦੋਂ ਕਿਤੇ ਕਹਿ ਗਿਆ ਹੋਊਗਾ ਭਾਵੇਂ ਖਾਦੀ ਪੀਤੀ ਚ, ਪਰ ਆਪਾਂ ਨਹੀਂ ਏਦਾਂ ਵੀ ਇਲੈਕਸ਼ਨਾਂ ਤਾਂ ਆਪਾਂ ਲੜਨੀਆਂ ਜਦ ਤੱਕ ਸਾਧ ਵਿੱਚ ਸਾਹ ਆ। ਪੰਜਾਬੀ ਰੇਡੀਓ ਯੂਐਸਏ ਤੁਸੀਂ ਸੁਣ ਰਹੇ ਹੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਇਸ ਵੇਲੇ ਤੁਸੀਂ ਬਣੇ ਹੋਏ ਹੋ ਜੀ ਆਪਣੇ ਚਰਨਜੀਤ ਜੋਗੀ ਤੇ ਰਮਣੀਕ ਕੌਰ ਦੇ ਨਾਲ। ਬਿਲਕੁਲ ਜੀ, ਔਰ ਸੀਨੀਅਰ ਕਾਂਗਰਸੀ ਲੀਡਰ ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿੱਦਾਂ ਹੀ ਸਖਤ ਰੁਖ ਅਪਣਾਇਆ, ਇਹ ਕਿਹਾ ਕਿ ਖੜਗੇ ਕਮੇਟੀ ਜਾਂ ਹਾਈ ਕਮਾਂਡ ਕਿਸੇ ਨਾਲ ਮੈਂ ਕੋਈ ਮੀਟਿੰਗ ਨਹੀਂ ਕਰਨੀ। ਸਾਂਝੀ ਕੈਪਟਨ ਅਮਰਿੰਦਰ ਸਿੰਘ ਉਸ ਮੀਟਿੰਗ ਦੇ ਵਿੱਚ ਹੁਣ ਮੈਂ ਨਹੀਂ ਆਉਂਦਾ। ਹੁਣ ਇਸੇ ਗੱਲ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਟੈਂਡ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਾਰੇ ਫਸਾਦ ਦੀ ਜੜ ਇਹ ਬੰਦਾ ਹੈ। ਹੁਣ ਸਾਰੇ ਬੰਦੇ ਜਿਹੜੇ ਨੇ ਉਹ ਮੇਰੇ ਖਿਆਲ ਦੇ ਨਾਲ ਲੰਬੜਦਾਰ ਦੇ ਨਾਲ ਹੀ ਜਾਣਗੇ। ਬਿਲਕੁਲ ਗੱਲ ਇਹ ਆ ਕਿ ਜੋ ਮਰਜ਼ੀ ਹੋਵੇ, ਸਭ ਤੋਂ ਪਹਿਲਾਂ ਵੱਡਾ ਮੁੱਦਾ ਜਿਹੜਾ ਜੀ ਉਹ ਪ੍ਰਗਟ ਸਿੰਘ ਹੁਣਾਂ ਨੇ ਚੁੱਕਿਆ ਸੀ, ਸਿੱਧੂ ਬਾਅਦ ਵਿੱਚ ਜੀ, ਠੀਕ ਹੈ ਨਾ। ਪ੍ਰਗਟ ਸਿੰਘ ਹੁਣੀ ਹੌਲੀ ਸੁਲਗਦੇ ਨਾ ਚੰਗਾ ਭਾਂਬੜ ਬਣਿਆ ਉਹਨਾਂ ਦੇ ਅੰਦਰ। ਉਹਨਾਂ ਨੇ ਪਹਿਲੀ ਵਾਰ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਆਪਣੇ ਜੀ ਚੰਡੀਗੜ੍ਹ ਰਿਹਾਇਸ਼ ਦੇ ਉੱਪਰ, ਠੀਕ ਹੈ। ਉੱਥੇ ਉਹਨਾਂ ਨੇ ਚੰਗੀ ਪੜਾਸ ਕੱਢੀ ਔਰ ਹੁਣ ਵੀ ਉਹ ਇਹ ਕਹਿ ਕੇ ਆਏ ਆ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ। ਕਹਿੰਦੇ ਨੇ ਵੀ ਕੋਈ ਨਿਤਰੂ ਬੜੇਵੇਂ ਖਾਣੀ ਹੈ ਨਾ, ਕੁੰਡੀਆਂ ਦੇ ਸਿੰਘ ਅੜ ਗਏ। ਉਹ ਇਦਾਂ ਦੀ ਹਾਲਾਤ ਹੋਈ ਪਈ ਹੈ ਸਿੱਧੂ ਸਾਹਿਬ ਦੀ, ਪੱਲੇ ਨਾ ਤੇਲਾ, ਫਿਰ ਵੀ ਕਰਦੇ ਮੇਲਾ। ਸਿੱਧੂ ਸਾਹਿਬ ਦੀ ਅਸਲ ਵਿੱਚ ਹਾਲਾਤ ਪਤਾ ਕਿਹੋ ਜਿਹੀ ਆ, ਪਿੰਡਾਂ ਦੇ ਵਿੱਚ ਨਿਆਣੇ ਨਾ ਕ੍ਰਿਕਟ ਖੇਡਦੇ ਹੁੰਦੇ ਸੀ। ਅੱਛਾ, ਠੀਕ ਹੈ, ਅਸੀਂ ਵੀ ਖੇਡੀ, ਉਹਨਾਂ ਦੇ ਵਿੱਚ ਅਸੀਂ ਵੀ ਸ਼ਾਮਲ ਆ। ਕ੍ਰਿਕਟ ਖੇਡਦੇ ਹੁੰਦੇ ਸੀ ਤੇ ਉਹ ਜਦੋਂ ਨਾ ਪਹਿਲੀ ਬਾਲ ਕਰਾਉਣੀ
ਉਹਨਾਂ ਨੇ ਕਹਿਣਾ ਇਹ ਟਰਾਈ ਬਾਲ ਆ ਵੀ ਜੇ ਆਊਟ ਵੀ ਹੋ ਗਿਆ ਤਾਂ ਅਸੀਂ ਆਊਟ ਨਹੀਂ ਮੰਨਣਾ, ਆਊਟ ਨਹੀਂ ਮੰਨਣਾ। ਹੁਣ ਸਿੱਧੂ ਹੁਣੇ ਟਰਾਈ ਬਾਲ ਤੇ ਆਊਟ ਹੋ ਚੁੱਕੇ ਆ, ਉਹ ਹੁਣ ਮੰਨ ਨਹੀਂ ਰਹੇ। ਸਿੱਧੂ ਇਸ ਮੁੱਦੇ ਨੂੰ ਲੈ ਕੇ ਇਕੱਲਾ ਪੈ ਗਿਆ। ਪਰ ਇਹਦੇ ਬਾਵਜੂਦ ਉਹਨਾਂ ਦੀ ਆਕੜ ਦੇਖੋ ਨਾ ਪੂਰੀ ਆ। ਕਦੀ ਉਹ ਜਾਂਦੇ ਪਟਿਆਲੇ ਉਹਨਾਂ ਦੇ ਆਪਣੇ ਗੜ੍ਹ ਦੇ ਵਿੱਚ ਕੈਪਟਨ ਸਾਹਿਬ ਦੇ ਉੱਥੇ ਜਾ ਕੇ ਐਨ ਲਲਕਾਰਦੇ ਆ, ਕਦੇ ਉਹ ਪੋਤੜੇ ਫੋਲਦੇ ਆ ਸਰਕਾਰ ਦੇ, ਉਹ ਵੀ ਐਨ ਇਲੈਕਸ਼ਨ ਤੋਂ ਠੀਕ ਥੋੜਾ ਸਮਾਂ ਪਹਿਲਾਂ। ਦੂਜੇ ਪਾਸੇ ਫੇਰ ਉਹ ਕਹਿੰਦੇ ਨੇ ਕਿ ਮੈਂ ਇਹਦੇ ਨਾਲ ਸਾਂਝੀ ਮੀਟਿੰਗ ਨਹੀਂ ਜੇ ਕਰਨੀ। ਪਰ ਦੇਖਿਆ ਜਾਵੇ ਜੋਗੀ ਜੀ, ਆਮ ਜਨਤਾ ਤੇ ਇਹ ਵੀ ਕਹਿੰਦੀ ਹੈ ਕਿ ਕਿੱਥੇ ਕੈਪਟਨ ਅਮਰਿੰਦਰ ਸਿੰਘ ਰਾਜੇ, ਮੁੱਖ ਮੰਤਰੀ, ਤੇ ਕਿੱਥੇ ਨਵਜੋਤ ਸਿੰਘ ਸਿੱਧੂ ਜਿਹੜੇ ਕੁਰਸੀ ਛੱਡ ਕੇ ਬੈਠੇ ਆ। ਦੇਖੋ ਕਿੱਥੇ ਰਾਜਾ ਅਮਰਿੰਦਰ ਸਿੰਘ ਤੇ ਆਪਾਂ ਕਿੱਥੇ ਨਵਜੋਤ ਸਿੰਘ ਸਿੱਧੂ ਨੂੰ ਗੰਗੂ ਤੇਲੀ ਨਹੀਂ ਕਹਿ ਸਕਦੇ। ਠੀਕ ਹੈ ਨਾ, ਅਗਲੇ ਸਾਬਕਾ ਕੈਬਨਿਟ ਮੰਤਰੀ ਆ ਤੇ ਉਹਨਾਂ ਨੇ ਵਾਣੀ ਪਾਇਆ ਹੋਇਆ ਇਹ ਚ ਕੋਈ ਸ਼ੱਕ ਠੀਕ ਹੈ ਨਾ। ਦਿੱਲੀ ਦੀਆਂ ਸੜਕਾਂ ਤੇ ਘੁੱਟਵੀਂ ਪਜਾਮੀ ਦੇ ਨਾਲ ਇੰਨੀ ਗਰਮੀ ਦੇ ਵਿੱਚ ਤੁਰਨਾ ਬਹੁਤ ਮੁਸ਼ਕਿਲ ਆ, ਬਹੁਤ ਮੁਸ਼ਕਿਲ ਆ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਜਿਹਨਾਂ ਨੂੰ ਮਿਲਣ ਗਏ ਹੋਵੋ ਤੇ ਉਹਨਾਂ ਦੀ ਮੁਲਾਕਾਤ ਨਾ ਹੋ ਸਕੇ, ਅਗਲੇ ਵੀ ਤੁਹਾਨੂੰ ਗੇੜੇ ਤੇ ਗੇੜਾ ਪਾਉਂਦੇ ਹੋਣ, ਫਿਰ ਬੈਠ ਕੇ ਇੰਤਜ਼ਾਰ ਕਰਨੇ ਰਾਤ ਨੂੰ। ਇਹ ਬਹੁਤੀ ਮਾੜੀ ਨਹੀਂ ਹੋਈ। ਦੇਖੋ ਮਾੜੀ ਹੋਣੀ ਹੈ, ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਨਾ, ਮਾਫ ਕਰਨਾ ਮੈਂ ਲਫ਼ਜ਼ ਵਰਤ ਰਿਹਾ, ਉਹ ਇਸ ਕਰਕੇ ਕਿਉਂਕਿ ਸਾਰੇ ਜਿਹੜੇ ਤੁਹਾਡੇ ਐਮਐਲਏ ਨੇ ਜੀ ਉਹ ਨਾਰਾਜ਼ ਨੇ ਕਿ ਯਾਰ ਸਾਨੂੰ ਤੇ ਸਵਾਦ ਹੀ ਨਹੀਂ ਆਇਆ ਸਰਕਾਰ ਬਣਾਉਣ ਦਾ। ਠੀਕ ਹੈ ਨਾ, ਸਵਾਦ ਤੇ ਸਾਰਾ ਇਹੀ ਲੈ ਗਏ। ਹਾਂ, ਤੇ ਦੂਸਰਾ ਉਹ ਇਹ ਵੀ ਕਹਿੰਦੇ ਨੇ ਕਿ ਤੁਸੀਂ ਘਰ ਘਰ ਨੌਕਰੀ ਦੀ ਸਹੁੰ ਖਾਧੀ ਸੀਗੀ ਕਿ ਘਰ ਘਰ ਨੌਕਰੀ ਦੇਵਾਂਗੇ, ਉਸ ਤੋਂ ਬਾਅਦ ਤੁਸੀਂ ਆਪਣੇ ਐਮਐਲਏ ਨੂੰ ਤੁਸੀਂ ਲੋਕਾਂ ਨੂੰ ਨੌਕਰੀ ਨਾ ਦਿਓ, ਚੱਲ ਜਾਣਾ। ਠੀਕ ਹੈ ਨਾ, ਲੋਕੀ ਕਹਿਣਗੇ ਕਿ ਚੱਲ ਕੋਈ ਗੱਲ ਨਹੀਂ ਦਿੱਤੀ। ਤੁਸੀਂ ਉਹਨਾਂ ਲੋਕਾਂ ਦੀ ਧੌਣ ਤੇ ਸਿਰ ਰੱਖ ਕੇ ਤੁਸੀਂ ਆਪ ਨੌਕਰੀਆਂ ਦਿੰਦੇ ਹੋ ਐਮਐਲਏ ਨੂੰ ਕਿ ਇੱਕ ਧੜਾ ਜਿਹਾ ਮੇਰੇ ਨਾਲ ਵੀ ਜੁੜ ਜਵੇ। ਠੀਕ ਹੈ ਨਾ, ਉਹ ਜਿਹੜੇ ਹਾਲਾਤ ਨੇ ਉਹ ਕਾਂਗਰਸ ਦੇ ਬੜੇ ਹੀ ਵਿਸਫੋਟਕ ਬਣੇ ਹੋਏ ਨੇ। ਸਾਰੇ ਐਮਐਲਏ ਨਾਰਾਜ਼ ਨੇ ਔਰ ਕੁਝ ਅੰਦਰ ਖਾਤੇ ਬਿਸ ਘੋਲ ਰਹੇ ਨੇ, ਕੁਝ ਬਾਹਰ ਆਪਣੀ ਭੜਾਸ ਕੱਢ ਰਹੇ ਨੇ। ਦੇਖੋ ਇਸ ਵੇਲੇ ਇਸ ਸਮੇਂ ਦੇ ਵਿੱਚ ਔਰ ਉਹਨਾਂ ਦਿਨਾਂ ਦੇ ਦੌਰਾਨ ਕਿ ਜਿੱਥੇ ਚੋਣਾਂ ਦੇ ਲਈ ਤਿਆਰੀ ਕਰਨੀ ਹੁੰਦੀ ਹੈ ਪਾਰਟੀ ਨੇ, ਉੱਥੇ ਦੇਖਿਆ ਜਾਵੇ ਜੋਗੀ ਜੀ ਤਾਂ ਰਾਹੁਲ ਗਾਂਧੀ ਨੇ ਉਹ ਕੈਪਟਨ ਅਮਰਿੰਦਰ ਸਿੰਘ ਚੋਂ ਸਿਆਸਤ ਦੇ ਪੱਖੋਂ ਕਾਫੀ ਦੇਰ ਬਾਅਦ ਆਏ ਨੇ, ਉਹਨਾਂ ਦੇ ਜੂਨੀਅਰ ਗਿਣੇ ਜਾਂਦੇ ਨੇ। ਔਰ ਇਸੇ ਗੱਲ ਦਾ ਵੀ ਤੜੰਗ ਲੱਗਾ ਹੈ ਕਿ ਰਾਹੁਲ ਗਾਂਧੀ ਕਿਵੇਂ ਫੀਡਬੈਕ ਲੈ ਸਕਦੇ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ, ਉਹ ਵੀ ਉਹਨਾਂ ਦੇ ਮੰਤਰੀਆਂ, ਉਹਨਾਂ ਦੇ ਵਿਧਾਇਕਾਂ ਤੋਂ। ਦੇਖੋ ਗੱਲ ਏਦਾਂ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹਦਾ ਹੱਲੇ ਵਾਪਸੀ ਕਰਨਾ ਜਿਹੜਾ ਬੜਾ ਮੁਸ਼ਕਿਲ ਜਾਪ ਰਿਹਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ। ਬਿਲਕੁਲ ਸਹੀ। ਠੀਕ ਹੈ ਨਾ, ਪੰਜਾਬ ਜੇਕਰ ਉਹਨਾਂ ਦੀ ਮੁੱਠੀ ਦੇ ਵਿੱਚ ਹੈਗਾ ਇਸ ਵੇਲੇ ਵੀ ਉਹਨਾਂ ਦੀ ਪੋਜੀਸ਼ਨ ਕੋਈ ਮਾੜੀ ਨਹੀਂ ਆ। ਬਿਲਕੁਲ ਜੀ। ਔਰ ਦੇਖਿਆ ਜਾਵੇ ਜਿਹੜੇ ਬਾਗੀ ਲੀਡਰ ਨੇ ਉਹਨਾਂ ਨੇ ਵੀ ਬੇਅਦਬੀ ਦਾ ਮਾਮਲਾ, ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਅਫਸਰਸ਼ਾਹੀ ਦੇ ਦਬਦਬੇ ਤੇ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਤੇ ਲੋਕਾਂ ਦੇ ਨਾਲ ਰਾਬਤਾ ਨਾ ਰੱਖਣ ਦੀ ਗੱਲ ਜਿਹੜੀ ਚੁੱਕੀ ਹੈ, ਇਸ ਗੱਲ ਦਾ ਵੀ ਉਹਨਾਂ ਨੂੰ ਹਰਜਾਨਾ ਭੁਗਤਣਾ ਪੈ ਸਕਦਾ ਹੈ ਆਉਣ ਵਾਲੀਆਂ ਚੋਣਾਂ 'ਚ ਵੀ। ਹਾਂ, ਸਭ ਤੋਂ ਵੱਡੀ ਗੱਲ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀਆਂ ਗਲਤੀਆਂ ਜਿਹੜੀਆਂ ਨਾ ਉਹ ਉਹਨਾਂ ਨੇ ਇਸ ਵਾਰੀ ਬਹੁਤ ਕੀਤੀਆਂ। ਇਸ ਵਾਰੀ ਉਹਨਾਂ ਦਾ ਸੁਭਾਅ ਤਾਂ ਰਿਹਾ ਨਰਮ, ਪਰ ਗਲਤੀਆਂ ਬਹੁਤ ਜ਼ਿਆਦਾ ਕੀਤੀਆਂ। ਦੇਖੋ ਕਦੇ ਉਹ ਆਪਣੇ ਸਿਆਸੀ ਸਲਾਹਕਾਰ ਥਾਪ ਲੈਂਦੇ ਨੇ, ਉਹ ਮੁੱਦਾ ਗਲਤ ਹੋ ਜਾਂਦਾ ਹੈ। ਕਦੇ ਆਪਣਾ ਚੀਫ ਪ੍ਰਮੁੱਖ ਸਕੱਤਰ ਥਾਪ ਲੈਂਦੇ ਨੇ, ਸੁਰੇਸ਼ ਕੁਮਾਰ ਦੇ ਨਾਲ ਵੀ ਇਹਨਾਂ ਦਾ ਬੜਾ ਰੌਲਾ ਰਹਿੰਦਾ ਹੈ। ਵਾਰ-ਵਾਰ ਜਾ ਕੇ ਮਨਾਇਆ ਜਾਂਦਾ ਕਿ ਉਹ ਭਰਾਵਾ ਮੇਰੀ ਬੇਇੱਜ਼ਤੀ ਨਾ ਕਰਾ ਦੇਈਂ, ਅੱਗੇ ਮੈਂ ਸਾਰਿਆਂ ਤੋਂ ਖਫਾ ਹੋ ਗਏ, ਗੁੱਸੇ ਹੋ ਗਏ, ਤੈਨੂੰ ਮੈਂ ਬਣਾਇਆ ਤੇ ਤੂੰ ਨਾ ਹੁਣ ਘਰ ਬਹਿ ਜਾਈਂ, ਉਹਨੂੰ ਮਨਾਉਂਦਾ ਰਿਹਾ। ਠੀਕ ਹੈ, ਉਸ ਤੋਂ ਬਾਅਦ ਕਦੇ ਕੋਈ ਰੁੱਸ ਗਿਆ, ਕਦੇ ਕੋਈ ਰੁੱਸ ਗਿਆ। ਗੱਲ ਕੀ ਇਸ ਵਾਰ ਇਹਨਾਂ ਦੇ ਕੋਲੋਂ ਸਰਕਾਰ ਤਾਂ ਚਲਾਈ ਨਹੀਂ ਹੋਈ, ਅਫਸਰਸ਼ਾਹੀ ਤਾਂ ਸਾਂਭੀ ਨਹੀਂ ਹੋਈ। ਠੀਕ ਹੈ ਨਾ, ਆਪਸ ਦੇ ਵਿੱਚ ਇਹਨਾਂ ਦਾ ਕਾਟੋ ਕਲੇਸ਼ ਜਿਹੜਾ ਉਹ ਇਸ ਗੱਲ ਦੇ ਵਿੱਚ ਹਮੇਸ਼ਾ ਭਾਰੂ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਵਾਰ-ਵਾਰ ਗਲਤੀਆਂ ਕਰਦੇ ਰਹੇ, ਇੱਥੋਂ ਤੱਕ ਕਿ ਸਹੁੰ ਖਾ ਕੇ ਗੁਰਕਾ ਸਾਹਿਬ ਦੀ ਸਹੁੰ ਖਾ ਕੇ ਵੀ ਮੁੱਕਰ ਗਏ। ਔਰ ਇਹ ਵੀ ਕਿਹਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਇਹ ਥੋੜ੍ਹਾ ਕਿਹਾ ਸੀ ਕਿ ਨਸ਼ਾ ਬੰਦ ਕਰ ਦੂੰਗਾ, ਮੈਂ ਤਾਂ ਲੱਕ ਤੋੜਨ ਦੀ ਗੱਲ। ਕਿੰਨੇ ਨੰਬਰ ਦਿੰਦੇ ਹੋ ਫੇਰ? ਕਾਦੇ? ਹਾਏ ਸਰਕਾਰ ਦਾ ਰਿਪੋਰਟ ਕਾਰਡ ਤੇ ਲੈ ਕੇ ਬੈਠੇ ਹੋ ਹੱਥ 'ਚ। ਮੈਂ ਕਿਹੜਾ ਰਾਹੁਲ ਗਾਂਧੀ ਆ? ਅੱਛਾ, ਨੰਬਰ ਤੇ ਰਾਹੁਲ ਗਾਂਧੀ ਹੁਣਾਂ ਨੇ ਦੇਣੇ ਆ। ਦੇਖੋ ਜੇ ਤਾਂ ਉਹ ਲਾ ਗਏ ਡਿਪਟੀ ਸੀਐਮ, ਠੀਕ ਹੈ, ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਦੇਤੀ ਵੱਡੀ ਜ਼ਿੰਮੇਵਾਰੀ ਜੀ, ਜਿਹਦੇ ਨਾਲ ਲੱਗਾ ਉਹਨੂੰ ਕਿ ਮਹਾਰਾਜਾ ਅਮਰਿੰਦਰ ਸਿੰਘ ਦੀ ਕਲਗੀ ਕਿਤੇ ਨੀਵੀਂ ਹੋ ਜਾਣੀ ਹੈ, ਤਾਂ ਉਸ ਵੇਲੇ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਹੁਣ ਮਹਾਰਾਜਾ ਸਾਹਿਬ ਤੁਹਾਡੀਆਂ ਉਹ ਮਹਾਰਾਜਿਆਂ ਵਾਲੀਆਂ ਆਦਤਾਂ ਜਿਹੜੀਆਂ ਉਹ ਬਦਲਣੀਆਂ ਪੈਣਗੀਆਂ ਜੀ, ਤੁਹਾਨੂੰ ਆਪਣੇ ਆਪ ਨੂੰ ਥੋੜਾ ਚੇਂਜ ਕਰਨਾ ਪਊਗਾ।
ਤੁਹਾਨੂੰ ਆਕੜ ਨਹੀਂ ਚੱਲਣੀ, ਹੁਣ ਉਹ ਰਜਵਾੜਾ ਸ਼ਾਹੀ ਨਹੀਂ ਚੱਲਣੀ। ਹੁਣ ਤੁਹਾਡੇ ਬਰਾਬਰ ਦੇ ਵੀ ਲੀਡਰ ਅੱਗੇ ਆ ਗਏ ਨੇ, ਉਹ ਬੋਲਣ ਲੱਗ ਪਏ ਨੇ। ਆ ਜਿਹੜੇ ਬਾਕੀ ਦੇ ਲੋਕ ਸੀਗੇ, ਰੰਧਾਵਾ ਸਾਹਿਬ ਸੀਗੇ ਜਾਂ ਬਾਕੀ ਹੋਰ ਸੀਗੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣੀ ਸੀਗੇ ਜਾਂ ਹੋਰ ਕੁਲਬੀਰ ਸਿੰਘ ਜ਼ੀਰਾ ਵੀ ਖਫਾ ਆ। ਖਫਾ ਤੇ ਫਿਰ ਜੋਗੀ ਜੀ ਹਾਈ ਕਮਾਨ ਵੀ ਹੈ। ਬਿਲਕੁਲ ਜੀ, ਹਾਈ ਕਮਾਨ ਤੇ ਬਹੁਤ ਜ਼ਿਆਦਾ ਖਫਾ ਆ। ਖਫਾ ਹੋਈ ਹਾਈ ਕਮਾਨ ਨੇ ਸਖਤ ਸਟੈਂਡ ਲੈ ਲਿਆ, ਸ਼ਿਕੰਜਾ ਕੱਸ ਦਿੱਤਾ ਹੈ। ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਡੈਡਲਾਈਨ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਜਿਹੜੇ ਵਾਅਦੇ ਆ ਨਾ ਉਹ ਪੂਰੇ ਕਰ ਦਿਓ, ਠੀਕ ਹੈ, ਤੇ ਤੈਅ ਸਮੇਂ ਦੇ ਅੰਦਰ ਹੀ ਪੂਰੇ ਕਰਨੇ ਹੋਣਗੇ। ਜੋਗੀ ਜੀ, ਜਿਨ੍ਹਾਂ 5 ਸਾਲਾਂ ਚ ਕੁਛ ਨਹੀਂ ਕੀਤਾ, ਤੁਹਾਨੂੰ ਕੀ ਲੱਗਦਾ ਹੈ 6-7 ਮਹੀਨਿਆਂ ਚ ਕਰ ਲਓਗੇ? ਦੇਖੋ, ਵੋਟਾਂ ਸਿਰ ਤੇ ਆ, 6-7 ਮਹੀਨੇ ਵੀ ਬਹੁਤ ਹੈ ਜੇਕਰ ਕੰਮ ਕਰਨਾ ਹੋਵੇ। ਅੱਛਾ, ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਜੇਕਰ ਚਾਹਣ ਕਿ ਮੇਰੀ ਆਉਂਦੀ ਬਾਰੀ ਫੇਰ ਲੱਗ ਜਵੇ ਤਾਂ ਉਹਨਾਂ ਨੂੰ ਇਹ ਕੰਮ ਕਰਨੇ ਪੈਣਗੇ, ਔਰ ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਕੀਤੇ ਬਗੈਰ ਹੀ ਕਹਿੰਦੇ ਕਿ ਡੈਡਲਾਈਨ ਮਿਲ ਗਈ, ਛੇਤੀ ਛੇਤੀ ਜਾ ਕੇ ਵਾਅਦੇ ਪੂਰੇ ਕਰਦੇ ਆ। ਬਿਲਕੁਲ ਜੀ, ਔਰ ਦੇਖਦੇ ਆ ਕਿ ਕੀ ਹੁੰਦਾ ਆਉਣ ਵਾਲੇ ਕੱਲ ਦੇ ਵਿੱਚ। ਪਰ ਫਿਲਹਾਲ ਕਿਤੇ ਕਲਗੀ ਨਨੀ ਵੀ ਹੋ ਜੇ ਕਲਗੀਆਂ ਵਾਲੀ ਸਰਕਾਰ ਦੀ। ਨਹੀਂ ਜੀ ਨਹੀਂ, ਏਦਾਂ ਨਹੀਂ ਹੁੰਦੀ। ਬਾਕੀ ਇਹ ਹੈ ਵੀ ਜਿਹੜੇ ਬਾਕੀ ਬੈਠੇ ਆ ਉਹ ਆਪਣੇ ਕਲਗੀਆਂ ਲਵਾਉਣ ਨੂੰ ਫਿਰਦੇ ਆ ਕਿ ਸਾਡੇ ਸਿਹਰਾ ਵੱਜ ਜਵੇ, ਅਸੀਂ ਬਣ ਜਾਈਏ ਲਾੜੇ। ਅਖੇ ਟੱਗਿਆ ਮਰ ਜਾ, ਯਾਰਾਂ ਨੇ ਪੱਠੇ ਖਾਣੇ ਆ। ਹਾਏ ਨਹੀਂ, ਮੈਂ ਮਰ ਜਾ, ਅਸੀਂ ਵੀ ਪੱਠੇ ਖਾਣੇ, ਮਤਲਬ ਅਸੀਂ ਵੀ ਘਰ ਜਾਣਾ ਹੈ। ਤੇ ਲਓ ਜੀ, ਫਿਰ ਤੁਸੀਂ ਨਿਕਲੋ ਕਿ ਹੋ ਜਾਓ ਪਤਲੀ ਗਲੀ। ਪਤਲੀ ਗਲੀ, ਹਾਂਜੀ, ਨਿਕਲੋ ਜੀ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਅਸੀਂ ਜਾਣਦੇ ਹਾਂ, ਪਰ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਨ, ਪੰਜਾਬੀ ਰੇਡੀਓ।